ਜੀ ਸੋ ਚੀਮਾ ਜੀ ਕਹਿੰਦੇ ਵੀ 2008 ਤੋਂ ਬਾਅਦ ਹੁਣ 6% ਦੇ ਲਾਗੇ ਛਾਗੇ ਇੰਟਰਸਟ ਰੇਟ ਚਲੇ ਗਿਆ। ਸੋ ਇਹਦਾ ਕੀ ਅਸਰ ਹੋਊਗਾ ਰੀਫਾਈਨਾਂਸ ਤੇ, ਜਾਂ ਜਿਹੜੇ ਘਰ ਲੋਕ ਖਰੀਦਣ ਜਾ ਰਹੇ ਨਵੇਂ, ਜਿਨ੍ਹਾਂ ਨੇ ਖਰੀਦਣਾ ਰਹਿਣ ਲਈ, ਉਹਨਾਂ ਦੇ ਉੱਤੇ ਕਿੰਨਾ ਕੁ ਅਸਰ ਹੋਊਗਾ? ਹਾਂਜੀ ਵੀਰ ਜੀ। ਸੋ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਮੈਂ ਆਪਣੀ ਆਈਡੀਜ਼ ਹੈ ਵੀਰ ਜੀ ਸਭ ਨਾਲ ਡਿਕਲੇਅਰ ਕਰ ਦਿੰਦਾ ਜੀ। ਜਿਹੜੀ ਸਾਡੀ ਜਿਹੜਾ ਅਸੀਂ ਮੌਰਗੇਜ ਦਾ ਕੰਮ ਕਰਨੇ ਹਾਂ ਜ਼ੈਂਡਰ ਮੌਰਗੇਜ ਤਹਿਤ, ਉਹ ਸਾਡੀ NMLS ID ਨੰਬਰ ਹੈਗੀ ਹੈ 698952। ਜਿਹੜਾ ਅਸੀਂ ਰੀਅਲ ਸਟੇਟ ਦਾ ਕੰਮ ਕਰਨੇ ਹਾਂ, ਜਿਹਦੇ ਵਿੱਚ ਘਰਾਂ ਦੇ, ਐਗ ਦੇ, ਕਮਰਸ਼ੀਅਲ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਹੈਗੀ ਹੈ, ਉਹ DRI ਨੰਬਰ ਹੈ ਜੀ 02067197 ਜੀ। ਸੋ ਖਾਲਸਾ ਭਾਈ, ਜਿਵੇਂ ਹੁਣ ਸਭ ਨੂੰ ਜਾਣਕਾਰੀ ਹੈਗੀ ਹੈ ਵੀ ਜਿਹੜੇ ਵਿਆਜ ਹੈਗੇ ਆ ਇਸ ਵੇਲੇ ਅਬਵ, ਹੁਣ ਜਿਹੜਾ ਅੱਜ ਦਾ ਅਸੀਂ ਦੇਖ ਕੇ ਚੱਲੀਏ ਤੇ ਅਬਵ 6% ਇਸ ਵੇਲੇ ਚੱਲ ਰਿਹਾ ਹੈਗਾ ਜੀ। ਇਸ ਨੇ ਵਿਆਜ ਨੇ ਕਹਿ ਲਓ ਵੀ ਹਾਊਸਿੰਗ ਮਾਰਕੀਟ ਨੂੰ ਕਹਿੰਦਾ ਵੀ ਕੂਲਿੰਗ, ਵੀ ਠੰਡੀ ਕਰਨਾ ਸ਼ੁਰੂ ਕਰਤਾ ਹੈਗਾ ਇਸ ਵੇਲੇ। ਸੋ ਹਾਊਸਿੰਗ ਮਾਰਕੀਟ ਕਾਫੀ ਕਹਿ ਲਓ ਵੀ ਜਿਹੜੀ ਕਹਿੰਦਾ ਵੀ ਗਲਤ ਜਗ੍ਹਾ ਤੇ ਖੜੀ ਹੋਈ ਹੈ, ਵੀ ਨਾ ਇੱਧਰ ਨੂੰ ਜਾਂਦੀ ਨਾ ਉੱਧਰ ਨੂੰ ਜਾਂਦੀ ਹੈਗੀ ਹੈ। ਅਸੀਂ ਇਹ ਸੋਚਦੇ ਸੀਗੇ ਵੀ ਜਦੋਂ ਵਿਆਜ ਵੱਧ ਜਾਣਗੇ ਤੇ ਸਾਡੇ ਬੜੇ ਬੰਦੇ ਝੋਲੇ 'ਚ ਪੈਸੇ ਪਾ ਕੇ ਬੈਠੇ ਵੀ ਅਸੀਂ ਘਰ ਖਰੀਦ ਲੈਣੇ ਫਟਾਫਟ, ਉਹ ਗੱਲ ਬਣ ਨਹੀਂ ਰਹੀ। ਕਈ ਮਾਰਕੀਟਸ ਅਸੀਂ ਅਬਜ਼ਰਵ ਕਰ ਰਹੇ ਹਾਂ, ਆਪਣੇ ਰਾਜਪੁਰ ਵੀ ਤੁਸੀਂ ਦੇਖੋਗੇ ਵੀ ਉਹਨਾਂ ਵਿੱਚ ਕੋਈ ਖਾਸ ਫਰਕ ਪਿਆ ਹੀ ਨਹੀਂ ਜੀ। ਖਾਸ ਕਰ ਜਿੱਥੇ ਅਸੀਂ ਹੈਗੇ ਹਾਂ, ਸਾਡੇ ਜਿਹੜੀ ਸੈਂਟਰਲ ਵੈਲੀ ਦੇਖ ਲਓ ਇੱਧਰਲੇ ਪਾਸੇ, ਇੱਥੇ ਘਰਾਂ ਦੇ ਵਿੱਚ ਹਾਂ ਇਹ ਜ਼ਰੂਰ ਹੈਗਾ ਵੀ ਘਰ ਫਟਾਫਟ ਨਹੀਂ ਵਿਕ ਰਹੇ। ਜਿਵੇਂ ਕਹਿੰਦਾ ਵੀ ਜਿਹੜੀ ਬਿਡਿੰਗ ਵਾਰ ਸੀਗੀ, ਵੀ ਰੌਲਾ ਪੈ ਜਾਂਦਾ ਸੀ ਘਰ ਲੱਗਿਆ ਫਟਾਫਟ ਚਲੋ ਤੂੰ ਵੀ ਲਾ, ਉਹ ਗੱਲਬਾਤ ਖਤਮ ਹੋ ਚੁੱਕੀ ਬਿਲਕੁਲ। ਸੋ ਬਟ ਜਿਹੜੀਆਂ ਪ੍ਰਾਈਸਿਸ ਹੈ ਬੜੀ ਕਈਆਂ ਦੇ ਵਿੱਚ ਕਈ ਕਾਉਂਟੀਜ਼ ਜਾਂ ਕਈ ਸ਼ਹਿਰਾਂ ਦੇ ਵਿੱਚ ਕੁਝ ਜ਼ਿਆਦਾ ਫਰਕ ਪਿਆ, ਪਰ ਕਈ ਸ਼ਹਿਰਾਂ ਦੇ ਵਿੱਚ ਘੱਟ ਪਿਆ ਤੇ ਕਈਆਂ ਵਿੱਚ ਕੁਝ ਵੀ ਫਰਕ ਨਹੀਂ ਪਿਆ ਜੀ। ਪਰ ਚੀਮਾ ਜੀ, ਮੈਂ ਦੇਖ ਰਿਹਾ ਸੀ ਤੁਹਾਡੇ ਫ੍ਰਿਜ਼ਨੋ ਚ ਵੀ ਜਿਹੜੇ ਨਵੇਂ ਘਰ ਆ ਉਹਨਾਂ ਚ ਜ਼ਰੂਰ 20-25 ਹਜ਼ਾਰ ਉਹ ਪ੍ਰਾਈਸਿਸ ਘਟਾ ਰਹੇ ਆ, ਤੇ ਇੱਧਰ ਲੈਥਰੋਪ ਮੰਟੀਕੇ ਸਾਈਡ ਵੀ ਕਾਫੀ ਜ਼ਿਆਦਾ ਜਿਹੜਾ ਅਸਰ ਪੈ ਰਿਹਾ ਹੈਗਾ, ਕਿਉਂਕਿ ਇੱਧਰ ਘਰ ਬਣੇ ਬਹੁਤ ਜ਼ਿਆਦਾ ਬਣੇ। ਹਾਂਜੀ, ਜਿਹੜੇ ਬਿਲਡਰਸ ਸੀਗੇ ਨਾ, ਜਦੋਂ ਚੜਾਈ ਸੀਗੀ ਤੇ ਸਭ ਨੇ ਬਹੁਤ ਕੀਤਾ ਜੀ। ਐਕਚੁਅਲੀ ਬਿਲਡਰਸ ਨੇ ਬਹੁਤ ਕਹਿ ਲਓ ਵੀ ਕਹਿੰਦੇ ਵੀ ਜਿਹਨੇ 10 ਘਰ ਬਣਾਏ ਸੀ ਉਹਨੇ 100 ਬਣਾਉਣੇ ਸ਼ੁਰੂ ਕਰਤੇ ਸੀਗੇ, ਪਰਮਿਟ ਕਢਾ ਲਏ, ਘਰ ਬਣਾਉਣੇ ਸ਼ੁਰੂ ਕਰਤੇ ਉਹਨਾਂ ਨੇ। ਉਹ ਪਰਮਿਟ ਕੁਛ ਸਮਾਂ ਪਹਿਲਾਂ ਕਢਾਏ ਹੁੰਦੇ ਜੀ। ਹੁਣ ਇਸ ਵੇਲੇ ਉਹ ਘਰ ਕਈ ਤੇ ਵਿਚਾਰੇ, ਕਈ ਤੇ ਦੇਖੋ ਹੁਣ ਕਈ ਕੁਆਲੀਫਾਈ ਨਹੀਂ ਕਰ ਰਹੇ, ਉਹਨਾਂ ਦੀ ਵਿਚਾਰੀ ਕੋਈ ਮਜਬੂਰੀ ਹੈਗੀ, ਉਹਨਾਂ ਦੀ ਇਨਕਮ ਹੀ ਉਨੀ ਨਹੀਂ ਹੈਗੀ ਵੀ ਉਹ 6% ਦੇ ਵਿਆਜ ਦੇ ਹਿਸਾਬ ਨਾਲ, ਅੱਜ ਦੇ ਹਿਸਾਬ ਨਾਲ ਘਰ ਲੈ ਸਕਣ, ਉਹ ਲੈ ਨਹੀਂ ਸਕਦੇ। ਹੁਣ ਬਿਲਡਰਸ ਕੋਲੋਂ ਗਲਤ ਆਫ ਇਨਵੈਂਟਰੀ ਜਿਹਨੂੰ ਅਸੀਂ ਕਹਿੰਦੇ ਆ ਵੀ ਬੜੇ ਜੁੜ ਗਏ ਨੇ ਘਰ, ਉਹਨਾਂ ਕੋਲ ਵਿਕਦੇ ਨਹੀਂ ਪਏ, ਉਹ ਵਿਚਾਰੇ ਇੱਕ ਹੁਣ ਉਹ ਆਪਣੀ ਜਗ੍ਹਾ ਫਸੇ ਆ। ਤੇ ਉਹ ਜਿਹੜੇ ਬਿਲਡਰਸ ਹੈਗੇ ਆ ਉਹ ਵੱਡੇ ਮਤਲਬ ਕਿ ਦੇ ਹੈਵ, ਉਹਨਾਂ ਕੋਲ ਬਿਲੀਅਨਸ ਆਫ ਡਾਲਰਸ ਵਾਲੇ ਵੱਡੀਆਂ ਕੰਪਨੀਆਂ, ਉਹ ਕਹਿੰਦੇ ਚਲੋ ਕੋਈ ਨਹੀਂ, ਆਹ ਜਿਹੜੇ ਘਰ ਹੈ ਉਹਨੂੰ ਘਟਾਓ ਦੇਣ, ਉਹ ਬੇਸਿਕਲੀ ਦੇ ਟ੍ਰਾਈਂਗ ਟੂ ਲਿਕਵਿਡੇਟ ਜੀ। ਠੀਕ ਹੈ ਹਾਂਜੀ। ਸੋ ਚੀਮਾ ਜੀ, ਇਹਦੇ ਵਿੱਚ ਸਾਨੂੰ ਧਿਆਨ ਰੱਖਣਾ ਚਾਹੀਦਾ, ਕਿਉਂਕਿ ਹੁਣ ਮੈਂ ਤੁਹਾਨੂੰ ਉਦਾਹਰਨ ਦਿੰਦਾ, ਆਪਾਂ ਪਿਛਲੇ ਦਿਨ ਖਬਰ ਸਾਂਝੀ ਕੀਤੀ ਸੀ, ਸ਼ਾਇਦ ਤੁਸੀਂ ਨਹੀਂ ਸੁਣੀ ਹੋਣੀ, ਇੱਕ ਸਾਡਾ ਸਰੋਤਾ ਹੀ ਸੀ, ਉਸਨੇ ਲੈਥਰੋਪ ਕਹਿੰਦਾ ਵੀ ਮੈਂ ਘਰ ਲਿਆ ਸੀ, ਜਦੋਂ ਲਿਆ ਸੀ ਤਾਂ ਲੈਣ ਲੱਗੀ ਸੀ, ਤੜਕੇ ਲੱਗ ਗਿਆ ਸੀ ਕਹਿੰਦਾ 6 ਵਜੇ ਤੇ 7,90,000 ਦਾ ਲਿਆ ਸੀ ਕਹਿੰਦਾ। ਹੁਣ ਜਦ 37 ਮਹੀਨੇ ਘਰ ਕੰਪਲੀਟ ਹੋ ਗਿਆ ਤੇ ਉਹਨਾਂ ਦੀ ਕਾਲ ਆਈ, ਭਾਈ ਤੁਹਾਡੀ ਕਾਲ ਨਹੀਂ ਆ ਰਹੀ, ਉਹ ਕਹਿੰਦੇ ਹੁਣ ਤਾਂ ਅਸੀਂ ਕੁਆਲੀਫਾਈ ਨਹੀਂ ਕਰ ਰਹੇ, ਵੀ ਇੰਨੀ ਪੇਮੈਂਟ ਵੱਧ ਜਾਣੀ 2.5%, ਉਹ ਸੋਚ ਰਹੇ ਸੀ 2.5% ਇੰਟਰਸਟ ਰੇਟ, ਤੇ ਉਹ ਕਹਿੰਦਾ ਵੀ ਰਾਈਟ ਵੇ ਸਾਨੂੰ ਕਹਿੰਦੇ ਤੁਸੀਂ 730 ਕਰ ਦਿੰਦੇ, ਤੁਹਾਡੀ 60,000 ਘਟਾ ਦਿੰਦੇ ਆ। ਪਰ ਉਹ ਮੈਂ ਦੱਸ ਰਿਹਾ ਸੀ ਵੀ ਉਸ ਡਿਵੈਲਪਮੈਂਟ ਚ ਕਹਿੰਦੇ ਆਲਰੇਡੀ 40 to 60% ਲੋਕਾਂ ਨੇ ਕੈਂਸਲ ਕਰਤੇ ਕੰਟਰੈਕਟ। ਸੋ ਮੇਰਾ ਕੁਐਸਚਨ ਇਹ ਹੈ ਵੀ ਕਿਤੇ ਜਿੱਦਾਂ ਹੁਣ, ਕਿਉਂਕਿ ਬਿਲਡਰ ਨੇ ਘਰ ਤਾਂ ਕੰਪਲੀਟ ਕਰਨੇ ਆ, ਇਹ ਤਾਂ ਨਾ ਹੋਊਗਾ ਵੀ ਜਿਹੜੀ ਉਹ ਸਮਾਨ ਉੱਥੇ ਲਾਉਂਦੇ ਆ ਉਹਦੀ ਕੁਆਲਿਟੀ ਚ ਕੋਈ ਕਿਸੇ ਤਰ੍ਹਾਂ ਦਾ ਫਰਕ ਹੋਵੇ, ਤੇ ਜਿਹੜੇ ਲੋਕ ਅਫੋਰਡ ਕਰ ਸਕਦੇ ਆ, ਜਿਨ੍ਹਾਂ ਨੇ ਲੈਣਾ ਆ, ਕਿਉਂਕਿ ਲੌਂਗ ਟਰਮ ਤਾਂ ਰੀਅਲ ਸਟੇਟ ਗੁੱਡੇ ਹੀ ਹੁੰਦੀ ਹੈ ਨਾ, ਸਾਰਿਆਂ ਨੂੰ ਪਤਾ ਹੀ ਹੈ, ਤੇ ਉਹਨਾਂ ਨੂੰ ਇਹ ਕਿਹੜੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ, ਖਾਸ ਕਰਕੇ ਨਵੀਂ ਜਿਹੜੀ ਘਰ ਬਣ ਰਹੇ ਆ ਜੀ? ਹਾਂਜੀ, ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਹੈ, ਤੁਸੀਂ ਨਾ ਇੱਕ ਅਫੋਰਡੇਬਿਲਟੀ ਫੈਕਟਰ। ਹੁਣ ਜਦੋਂ ਬੈਂਕਸ ਵਾਲੇ ਲੋਨ ਕਰਦੇ ਨਾ, ਉਹ ਤੁਹਾਡਾ ਬੜਾ ਮੈਨੂੰ ਬੜੀਆਂ ਕਾਲਾਂ ਨੇ, ਭਾਈ ਤੁਸੀਂ ਬੜਾ ਟਾਈਮ ਲਾਤਾ ਗਿਆ ਜੀ ਲੋਨ ਕਰਨ ਦੇ ਵਿੱਚ, ਕਈਆਂ ਦਾ ਚਲੋ ਸਮੂਥ ਹੀ ਹੋ ਜਾਂਦਾ, ਕਈਆਂ ਦਾ ਥੋੜਾ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ। ਹੁਣ ਬੈਂਕਸ ਵਾਲੇ ਕੀ ਕਰਦੇ, ਦੇਖੋ ਪੈਸੇ ਤਾਂ ਬੈਂਕ ਦੇ ਵੀ ਲੱਗਦੇ ਆ ਨਾ ਤੁਹਾਡਾ ਹੈਗਾ, ਪਰ ਤੁਸੀਂ ਸਾਈਨ ਕਰਦੇ ਨੋਟ ਨੂੰ, ਪਰ ਐਕਚੁਅਲੀ ਬੈਂਕ ਵਾਲੇ ਨੇ ਪੈਸੇ ਦੇਣੇ। ਹੁਣ ਬੈਂਕ ਵਾਲੇ ਤੁਹਾਡੀ ਡੈਟ ਟੂ ਇਨਕਮ ਦੇਖਦੇ ਆ। ਹੁਣ ਕਈਆਂ ਲੋਕਾਂ ਦੇ ਲੋਨ ਕਿਉਂ ਡਿਨਾਈ ਹੋ ਰਹੇ ਆ, ਉਹ ਇਸ ਵੇਲੇ ਨਹੀਂ ਕੁਆਲੀਫਾਈ ਕਰ ਰਹੇ, ਉਹ ਜਿਹੜਾ ਘਰ ਲੈ ਰਿਹਾ ਉਹਨਾਂ ਦੀ ਇਨਕਮ ਇਸ ਵੇਲੇ ਨਹੀਂ ਹੈਗੀ ਵੀ ਉਹਨੂੰ ਪੇਮੈਂਟ ਨੂੰ ਸਪੋਰਟ ਕਰ ਸਕਣ। ਦੇ ਕੈਨ ਨਾਟ ਕਹਿ ਲਓ ਵੀ ਨਾ ਸਰਵਿਸ ਦਾ ਡੈਟ,
ਉਹ ਤੁਸੀਂ ਡੈਥ ਦੀ ਪੇਮੈਂਟ ਤੁਸੀਂ ਦੇ ਨਹੀਂ ਸਕਦੇ, ਸੋ ਉਹ ਤੁਹਾਡਾ ਡਿਨਾਈ ਕਰ ਦਿੰਦੇ ਆ। ਸਿਮਿਲਰਲੀ ਅੱਜ ਕੱਲ ਕਾਫੀ ਜਿਹੜੇ ਨਵੇਂ ਬਿਲਡਰ ਨੇ ਘਰ ਜਿਹੜੇ ਕਈਆਂ ਦੇ ਪਿਛਲੇ ਸਾਲ ਦੇ ਬੁੱਕ ਹੋਇਆ ਹੁਣ ਕੰਪਲੀਟ ਹੋ ਰਿਹਾ, ਕਿਉਂਕਿ ਕੋਵਿਡ ਦੇ ਕਾਰਨ ਜਾਂ ਸਮਾਨ ਨਹੀਂ ਸੀਗਾ ਨਾ, ਸੋ ਦੇ ਆਰ ਐਕਚੁਅਲੀ ਗੈਟਿੰਗ ਇਨਟੂ ਹੁਣ ਲੌਕ ਕਰੀਏ। ਉਹ ਜਦੋਂ ਲੌਕ ਕਰਨ ਜਾਂਦੇ ਆ ਉਹ ਕਹਿੰਦੇ ਭਾਜੀ ਇਹ ਤੇ ਪੇਮੈਂਟ ਕਿੰਨੀ ਵੱਧ ਗਈ, ਹੁਣ ਕਿੱਦਾਂ ਕਰੀਏ ਇਹਨੂੰ ਆਪਾਂ, ਨਾ ਉਹਨਾਂ ਕੋਲ ਡਾਊਨ ਪੇਮੈਂਟ ਜ਼ਿਆਦਾ ਦੇਣ ਕਿਉਂਕਿ ਪੈਸੇ ਹੈਗੇ ਆ। ਸੋ ਕਾਫੀ ਲੋਕ ਇਸ ਵੇਲੇ ਨਾ ਦੇ ਆਰ ਗੈਟਿੰਗ ਪ੍ਰਾਈਸਡ ਆਊਟ ਆਫ ਦਾ ਮਾਰਕੀਟ, ਯਾਨੀ ਕਿ ਉਹ ਕਾਰ ਲੈ ਨਹੀਂ ਸਕਦੇ। ਸੋ ਇਸ ਚੀਜ਼ ਦਾ ਤੁਸੀਂ ਇਹ ਖਿਆਲ ਰੱਖੋ। ਮੈਂ ਤੇ ਇਹ ਵੀ ਕਹਾਂਗਾ ਜੇ ਤੁਸੀਂ ਨਾ ਜਿਹੜੇ ਤੇ ਸੱਜਣ ਭੈਣ ਭਰਾ ਜਿਹੜੇ ਇਸ ਵੇਲੇ ਬਿਲਡਰਸ ਨਾਲ ਕੰਮ ਕਰ ਰਹੇ ਉਹਨਾਂ ਵਾਸਤੇ ਇੱਕ ਸਲਾਹ ਇਹ ਹੈਗੀ ਹੈ, ਬਿਲਡਰ ਨੂੰ ਕਹੋ ਵੀ ਕਈ ਨਾ ਬਿਲਡਰਸ ਆਪਣੀ ਲੋਨ ਕੰਪਨੀਆਂ ਯੂਜ਼ ਕਰਦੀਆਂ, ਉਹਨਾਂ ਦੇ ਇੰਟਰਨਲ ਇਨ ਹਾਊਸ ਲੈਂਡਰਸ ਹੁੰਦੇ ਆ, ਉਹ ਆਪਣੇ ਕਹਿੰਦੇ ਤੁਸੀਂ ਇੱਥੋਂ ਕਰਾ ਸਕਦੇ ਹੋ। ਜੇ ਤੇ ਉਹ ਸਿਚੁਏਸ਼ਨ ਹੈਗੀ ਤਾਂ ਉਹਨਾਂ ਕੋਲ ਵੀ ਭਾਈ ਤੁਸੀਂ ਸਾਡਾ ਨਾ ਰੇਟ ਬਾਈ ਡਾਊਨ ਕਰ ਦਿਓ, ਉਹਨਾਂ ਨੂੰ ਕਹੋ ਗੋ ਆਫਟਰ ਦੈਮ, ਕਿਉਂਕਿ ਇਹਦੇ ਚ ਤੁਹਾਡੀ ਕੋਈ ਗਲਤੀ ਨਹੀਂ ਹੈਗੀ, ਤੁਸੀਂ ਘਰ ਆਪਣੇ ਹਿਸਾਬ ਨਾਲ ਬੁੱਕ ਕਰਾ ਰਹੀ। ਹਾਂ ਸਮਾਂ ਜ਼ਰੂਰ ਬਦਲ ਗਿਆ, ਪਰ ਬਿਲਡਰਸ ਕੋ ਦੇ ਹੈਵ ਗੁੱਡ ਅਮਾਊਂਟ ਆਫ ਮਨੀ, ਉਹਨਾਂ ਕੋਲ ਵੀ ਤੁਸੀਂ ਮੈਨੂੰ ਉਸ ਹਿਸਾਬ ਨਾਲ ਮੇਰਾ ਜਿਹੜਾ ਵਿਆਜ ਆ ਉਹਨੂੰ ਵੀ ਖਰੀਦ ਕੇ ਦਿਓ ਹਾਂ ਤੁਸੀਂ ਪਹਿਲਾਂ, ਤਾਂ ਕਿ ਮੇਰੀ ਪੇਮੈਂਟ ਮੈਂ ਘਰ ਵੀ ਲੈ ਸਕਾਂ ਤੇ ਮੇਰਾ ਅਫੋਰਡ ਵੀ ਕਰ ਸਕਾਂ, ਨਾਲੇ ਤੁਹਾਨੂੰ ਦੁਬਾਰਾ ਤੋਂ ਚਲੋ ਵੀ ਰੀਫਾਈਨੈਂਸ ਕਰਨ ਦੀ ਲੋੜ ਨਹੀਂ ਪਊਗੀ। ਸੋ ਯੂ ਕੈਨ ਨੈਗੋਸ਼ੀਏਟ ਦੈਟ ਥਿੰਗ। ਇਹਦੇ ਵਿੱਚ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹਾਂਗਾ, ਜਦੋਂ ਵੀ ਤੁਸੀਂ ਨਵਾਂ ਘਰ ਬੁੱਕ ਕਰਾਉਣ ਜਾਂਦੇ ਹੋ ਸਿੱਧਾ ਹੀ ਬਿਲਡਰ ਕੋਲ ਨਾ ਜਾਵੋ, ਜੋ ਆਪਣਾ ਰੀਅਲਟਰ ਜਿਹੜਾ ਕਿ ਤੁਹਾਡੇ ਹਿੱਕ ਚ ਹੋਵੇ। ਮੈਂ ਹਮੇਸ਼ਾ ਇਹ ਗੱਲਾਂ ਤਾਂ ਕਹਿੰਦਾ ਵੀ ਇਹ ਕੰਮਾਂ ਦੇ ਵਿੱਚੋਂ ਜਿਹੜੇ ਮੇਰੇ ਕੋਲ ਹੈਗੇ ਸੀ ਉਹਨਾਂ ਦੇ ਜਾ ਕੇ ਵੀ ਫਾਈਟ ਫੋਰ ਯੂ, ਹਨਾ। ਤੁਸੀਂ ਥੋੜਾ ਪੇ ਕਰਨਾ, ਪੇ ਤੇ ਬਿਲਡਰ ਨੇ ਕਰਨਾ ਹੈਗਾ ਰੀਅਲਟਰ ਨੂੰ। ਪਰ ਜਿਹੜੀ ਹੁਣ ਜਿਵੇਂ ਆਹ ਦੀ ਸਥਿਤੀ ਬਣ ਗਈ ਹੈ, ਸਿਮਿਲਰਲੀ ਘਰਾਂ ਦੇ ਵਿੱਚ ਜਦੋਂ ਘਰ ਬਣਦੇ ਆ ਹੋਰ ਬੜੇ ਨੁਕਸਾਨ ਹੁੰਦੇ ਆ, ਕੋਈ ਛੱਤ ਨਹੀਂ ਸਹੀ ਬਣੀ ਜਾਂ ਕੋਈ ਕਮਰੇ ਦੇ ਵਿੱਚ ਉਹਨਾਂ ਨੇ ਕਈ ਇੱਕ ਬਿਲਡਰ ਨੇ ਘਰ ਬਣਾਇਆ ਸੀ, ਮੰਨੋਗੇ ਨਹੀਂ ਆਪਣੇ ਖਾਲਸਾ ਭਾਜੀ ਜੀ, ਉਹ ਬੰਦੇ ਨੇ ਮਾਡਲ ਘਰ ਲਿਆ ਇੱਥੇ ਜੀ, ਤੇ ਬੰਦਾ ਕਿਤੇ ਟਰੱਕ ਤੇ ਸੀਗਾ, ਉਹਨੇ ਕਿ ਆਪਣੇ ਕੋਈ ਫੈਮਲੀ ਨੂੰ ਭੇਜਤਾ ਵੀ ਤੁਸੀਂ ਜਾ ਕੇ ਚੈੱਕ ਕਰਾਓ ਘਰ ਨੂੰ, ਕਹਿੰਦਾ ਘਰ ਸਭ ਠੀਕ ਹੈ। ਇਹਨਾਂ ਨੇ ਘਰ ਲੈ ਲਿਆ, ਉਹਨਾਂ ਨੇ ਸਾਈਨ ਕਰਤੇ ਪੇਪਰ, ਘਰ ਦੇ ਵਿੱਚ ਬੰਦਾ ਮੂੰਹ 4 ਮਹੀਨੇ ਹੋ ਗਏ ਹਜੇ ਤੱਕ ਘਰ ਦੇ ਅੱਧੇ ਦਰਵਾਜ਼ੇ ਅੰਦਰ ਨਹੀਂ ਲੱਗੇ ਬਾਥਰੂਮਾਂ ਦੇ ਜੀ। ਹੁਣ ਬਿਲਡਰ ਸੁਣਦਾ ਨਹੀਂ ਕਿਸੇ ਦੀ, ਕਹਿੰਦਾ ਤੁਸੀਂ ਸਾਈਨ ਕਰਤੇ ਪੇਪਰ, ਹੁਣ ਉਹ ਚ ਰੀਅਲਟਰ ਇਨਵੋਲਵ ਨਹੀਂ ਸੀਗਾ ਹਨਾ, ਉਹ ਰੀਅਲਟਰ ਉਹਨਾਂ ਦੇ ਬੈਠੇ ਉਹਨਾਂ ਦੇ ਬੰਦੇ ਬੈਠੇ ਉੱਥੇ। ਸੋ ਆਹ ਤੁਸੀਂ ਨਾ ਸੋਚੋ ਵੀ ਤੁਹਾਡੇ ਨਾਲੇ ਆਪਣੇ ਤੁਸੀਂ ਇਹ ਨਾ ਸੋਚੋ ਵੀ ਤੁਹਾਡੇ ਬੰਦੇ ਨੇ ਪੈਸੇ ਬਣਾਏ, ਨਹੀਂ ਉਹ ਬੰਦਾ ਵੀ ਤੁਹਾਡੇ ਵਾਸਤੇ ਕੰਮ ਕਰਨ ਨੂੰ ਇਸ ਚੀਜ਼ ਦਾ ਲਾਇਸੈਂਸ ਮਿਲਿਆ ਕੰਮ ਕਰਨ ਦਾ। ਸੋ ਬੀ ਵੈਰੀ ਕੇਅਰਫੁਲ, ਇੱਥੋਂ ਨਾ ਭੱਜੋ, ਰੀਅਲਟਰ ਨੂੰ ਨਾਲ ਲੱਗ ਜਾਓ ਤਾਂ ਕਿ ਜਦੋਂ ਇਹੋ ਜਿਹਾ ਕੰਮ ਆ ਜਾਏ, ਹੁਣ ਜਿਹੜੀ ਤੁਸੀਂ ਗੱਲ ਕੀਤੀ ਸੀ ਨਾ ਉਹ ਜਿਹੜੇ ਆਪਣੇ ਜਿਹੜੇ ਭਾਜੀ ਨੇ ਘਰ ਲਿਆ 790 ਦਾ ਤੇ ਹੁਣ ਉਹਨਾਂ ਨੂੰ ਕਹਿੰਦੇ ਵੀ 60,000 ਲੈ ਲਓ,